पेशे खिदमत फरजंद अली दे लिखे मशहूर ज़माना पंजाबी नावल ताई दी पहली किस्त आवाज़ अजमल सिकंदरी दी। सूरज अजे बिल्ली दी सवारी ते सी। सूरज दे आले दुआले दा आसमान लाली विच गुजिया जा रहा सी। गड्डी दी लाइन दे नाल नाल कावां दी उडार पालो दी पाल उच्ची नीवी हो के अपने अपने टिकाणे वल वधी जा रही सी। स्टेशन ते खलोती गड्डी ने टुरन वास्ते चीक मारी ते कावां दी डार तरभिक के एक वारी खिलरी ते फेर इकट्ठी हो के पालो दी पाल एक दूजे दे मगर मगर अगे ही अगे वधी जा रही सी। स्टेशन दे नालों लंघण वाली नहर दा पानी चुप वट्टी हौली हौली वगदा पिया सी। निरापुरा ढलदी जवानी वांग सहजे सहजे जिवें घटदा पिया होवे। खाड़ां राही खेतां विच ते कुछ धुप दी गर्मी विच। सामने पिंड दे तंदूरां ते चुल्हिਆਂ विच बलण वाली अग दा धुआं उतां जा के ਪਹਿਲਾਂ ਇਕੱਠਾ ਹੁੰਦਾ ਤੇ ਫੇਰ ਪਿੰਡ ਦੇ ਉੱਤੇ ਉੱਤੇ ਕਾਲੀ ਛਤਰੀ ਵਾਂਗਰ ਖਿਲਰ ਕੇ ਹੋਰ ਵੀ ਚੌੜਾ ਹੋ ਰਿਹਾ ਸੀ। ਪਿੰਡੋਂ ਮੁਰੱਬਾ ਕੋ ਹਟਵਾ ਬੋੜ ਸ਼ਾਹ ਦੇ ਦਰਬਾਰ ਦਾ ਹਰਾ ਝੰਡਾ ਜਿਹੜਾ ਬੋੜ ਦੀ ਉੱਚੀ ਟੀਸੀ ਉੱਤੇ ਟੰਗਿਆ ਹੋਇਆ ਹਵਾ ਨਾ ਹੋਣ ਪਾਰੋਂ ਨੀਵੀਂ ਪਾਈ ਖਲੋਤਾ ਸੀ। ਸਵੇਰ ਦੇ ਪਿੰਡੋਂ ਬਾਹਰ ਨਿਕਲੇ ਮੰਗੂ ਹੁਣ ਸ਼ਾਮ ਨੂੰ ਘਰਾਂ ਵੱਲ ਢੁੱਕ ਰਹੇ ਸਨ। ਉਹਨਾਂ ਦੇ ਇਕੱਠਿਆਂ ਹੋ ਕੇ ਟੁਰਨ ਨਾਲ ਕੱਚੇ ਰਾਹ ਉੱਤੋਂ ਘੱਟਾ ਉੱਡ ਉੱਡ ਕੇ ਸ਼ਾਮ ਨੂੰ ਹੋਰ ਵੀ ਗੂੜੀ ਕਾਲੀ ਬਣਾ ਰਿਹਾ ਸੀ। ਗੌਕਿਆਂ ਵਿੱਚੋਂ ਜਵਾਨ ਤੇ ਦੋਂਦੇ ਚੌਗੇ ਵੀ ਛਾਲਾਂ ਮਾਰਦੇ ਦੁੜੰਗੇ ਲਾਉਂਦੇ ਇੱਕ ਦੂਜੇ ਨਾਲ ਐਵੇਂ ਖਰਮਸਤੀ ਕਰਦੇ ਸਿੰਘਾਂ ਵਿੱਚ ਸਿੰਘ ਅੜਾਉਂਦੇ ਘਰ ਜਾਣ ਦੀ ਖੁਸ਼ੀ ਤੇ ਨਵੇਂ ਖੂਨ ਦਾ ਜੋਸ਼ ਵਿਖਾ ਰਹੇ ਸਨ। ਗੌਕਿਆਂ ਦੀ ਵੇਖੋ ਵੇਖੀ ਮੇਰੂ ਵੀ ਆਪਣੀ ਬੇਢੰਗੀ ਤੇ ਬੇਝੋਲ ਹਰਕਤ ਨਾਲ ਇੱਕ ਦੂਜੀ ਨੂੰ ਪਾਸਾ ਮਾਰ ਕੇ ਖਹਿ ਖਹਿ ਆਪਣਾ ਆਪ ਵਿਖਾ ਰਹੇ ਸਨ। ਹੌਲੀ ਹੌਲੀ ਕਰਕੇ ਸੂਰਜ ਡੁੱਬ ਗਿਆ। ਹਨੇਰੇ ਦੀ ਬੁੱਕਲ ਹੋਰ ਸੌੜੀ ਹੁੰਦੀ ਗਈ ਨਿਰੀ ਪੁਰੀ ਡੈਣ ਦੇ ਜੱਟ ਵਾਂਗ। ਹਫੀਜ਼ ਤੇ ਉਹਦੀ ਵਹੁਟੀ ਸਕੀਨਾ ਨਹਿਰ ਦੀ ਪਟੜੀਓਂ ਉਤਰ ਕੇ ਪਿੰਡ ਦੀ ਜੂਹ ਵਿੱਚ ਪੈਰ ਰੱਖੇ। ਦੋਵਾਂ ਦੇ ਸਾਹਾਂ ਵਿੱਚ ਤੇਜ਼ੀ ਜਿਹੀ ਆ ਗਈ। ਦੋਵੇਂ ਚੁੱਪ ਚੁਪੀਤੇ ਟੁਰਦੇ ਹੋਏ ਨਹਿਰ ਦੇ ਨਾਲ ਨਾਲ ਵੱਡੇ ਛੱਪੜ ਕੰਢੇ ਟਾਹਲੀਆਂ ਦੇ ਝੁੰਡ ਹੇਠਾਂ ਆਣ ਖਲੋਤੇ। ਟਾਹਲੀਆਂ ਦੇ ਝੁੰਡ ਤੇ ਛੱਪੜ ਨੂੰ ਵੇਖ ਕੇ ਦੋਵਾਂ ਨੂੰ ਆਪਣਾ ਬਚਪਨਾ ਯਾਦ ਆਇਆ। ਮੇਰਾ ਖਿਆਲ ਏ ਜੱਟ ਕੋ ਹੋਰ ਹਨੇਰਾ ਹੋ ਲਵੇ, ਹਫੀਜ਼ ਬੋਲਿਆ। ਸਕੀਨਾ ਹਾਮੀ ਭਰੀ। ਇੱਧਰ ਉੱਧਰ ਵੇਖ ਕੇ ਹਫੀਜ਼ ਇੱਕ ਡਿੱਗੀ ਹੋਈ ਟਾਹਲੀ ਦੇ ਮੁੱਢ ਉੱਤੇ ਬੈਠ ਗਿਆ। ਨਾਲ ਹੀ ਹੱਥ ਕੋ ਵਿੱਥ ਛੱਡ ਕੇ ਸਕੀਨਾ ਉਸੇ ਟਾਹਲੀ ਦੀ ਪੋਰੀ ਉੱਤੇ ਬਹਿ ਗਈ। ਦੋਵੇਂ ਚੁੱਪਚਾਪ ਬੈਠੇ ਆਪਣੇ ਆਪਣੇ ਖਿਆਲਾਂ ਵਿੱਚ ਡੁੱਬ ਗਏ। ਹਫੀਜ਼ ਛੋਟੇ ਹੁੰਦਿਆਂ ਹਾਣੀਆਂ ਨਾਲ ਡੰਗਰ ਚਰਦਾ ਹੁੰਦਾ ਸੀ। ਸਕੀਨਾ ਆਪਣੇ ਮਾਮੇ ਗਨੀ ਦੀਆਂ ਬੱਕਰੀਆਂ। ਸਵੇਰੇ ਸਵੇਰੇ ਪਿੰਡੋਂ ਮੰਗੂ ਪਾਰ ਦੇ ਹਾਣੀਆਂ ਦੇ ਨਾਲ ਰਲ ਕੇ ਪਿੰਡ ਦੇ ਦੁਆਲੇ ਦੁਆਲੇ ਮਾਲ ਫੇਰ ਟੁਰ ਕੇ ਚਰਾਉਂਦਿਆਂ ਚਰਾਉਂਦਿਆਂ ਹੌਲੀ ਹੌਲੀ ਇਸ ਨਹਿਰ ਲਾਗੇ ਛੱਪੜ ਵਿੱਚ ਲਿਆ ਬਿਠਾਉਂਦਾ। ਮੇਰੂ ਤਾਂ ਪਾਣੀ ਵਿੱਚ ਵੜ ਜਾਂਦੇ ਤੇ ਗੌਕਿਆਂ ਰੁੱਖਾਂ ਦੇ ਝੁੰਡ ਹੇਠਾਂ ਸਾਹ ਲੈਣਾ। ਪੌਣੇ ਜਾਂ ਸਾਫੇ ਪੱਲੇ ਵਧੀਆਂ ਰੋਟੀਆਂ ਜਿਹੜੀਆਂ ਉਹ ਸਵੇਰੇ ਘਰੋਂ ਦੁਪਹਿਰ ਵੇਲੇ ਖਾਣ ਵਾਸਤੇ ਲੈ ਕੇ ਨਿਕਲਦੇ ਟਾਹਲੀਆਂ ਦੇ ਨਾਲ ਟੰਗ ਦੇਣੀਆਂ ਤੇ ਆਪ ਗੁੜਮ ਛਾਲਾਂ ਮਾਰ ਮਾਰ ਕੇ ਛੱਪੜ ਦੇ ਪਾਣੀ ਵਿੱਚ ਨਹਾਉਣ ਲੱਗ ਪੈਣਾ। ਉਸ ਵੇਲੇ ਉਹਨੂੰ ਇੱਕ ਸ਼ਰਾਰਤ ਯਾਦ ਆਈ। ਕਿੰਜ ਉਹ ਪਾਣੀ ਵਿੱਚ ਚੁੱਭੀ ਮਾਰ ਖੇਡਦੇ ਸਨ। ਆਪਣੀਆਂ ਮੱਝਾਂ ਨੁਹਾਉਣ ਦੇ ਬਹਾਨੇ ਉਹਦੇ ਜੁੱਸੇ ਨਾਲ ਆਪਣਾ ਜੁੱਸਾ ਰਗੜਦੇ ਤੇ ਇੱਕ ਅਨੋਖੇ ਜਿਹਾ ਸਰੂਰ ਮਗਰੋਂ ਇੱਕ ਦੂਜੇ ਨੂੰ ਭੁਲੇਖਾ ਦੇਣ ਕਰਕੇ ਅਣਭੋਲ ਬਣ ਕੇ ਮਈ ਤੋਂ ਵੱਖ ਹੋ ਕੇ ਕੁੱਤੇ ਤਾਰੀ ਤਰਨ ਲੱਗ ਪੈਣਾ। ਜਦ ਨਹਾਉਣ ਤੋਂ ਸਾਰਿਆਂ ਰੱਜ ਜਾਣਾ ਤੇ ਛੱਪੜੋਂ ਬਾਹਰ ਨਿਕਲ ਕੇ ਆਪਣੇ ਆਪਣੇ ਕੱਪੜੇ ਪਾ ਕੇ ਟਾਹਲੀਆਂ ਦੀ ਛਾਵੇਂ ਆ ਬਾਣਾ। ਜ਼ਰਾ ਕੁ ਦਿਨ ਢਲੇ ਸਕੀਨਾ ਵੀ ਆਪਣੀਆਂ ਬੱਕਰੀਆਂ ਲੈ ਕੇ ਉਹਨਾਂ ਦੇ ਕੋਲ ਪੜ ਜਾਂਦੀ। ਟਾਹਲੀਆਂ ਨਾਲੋਂ ਆਪਣੀ ਆਪਣੀ ਰੋਟੀ ਖੋਲ ਕੇ ਇੱਕ ਥਾਂ ਇਕੱਠੇ ਹੋ ਕੇ ਖਾਣ ਬਹਿ ਜਾਣਾ। ਵੇਲਾ ਕਿੰਨਾ ਸਵਾਦੀ ਹੁੰਦਾ ਸੀ। ਕਿਸੇ ਦੀ ਰੋਟੀ ਉੱਤੇ ਅਚਾਰ, ਕਿਸੇ ਦੀ ਰੋਟੀ ਉੱਤੇ ਮਿਰਚਾਂ ਕੁੱਟੀਆਂ ਹੋਈਆਂ, ਕਿਸੇ ਦੀ ਰੋਟੀ ਉੱਤੇ ਗੁੜ ਤੇ ਕਿਸੇ ਦੀਆਂ ਮਿੱਸੀਆਂ। ਗੁੜ ਵਾਲੀ ਰੋਟੀ ਨੂੰ ਕੀੜੀਆਂ ਚੜੀਆਂ ਹੋਈਆਂ ਤੇ ਧੁੱਪੇ ਰੱਖਣ ਨਾਲ ਆਪੇ ਮਰ ਖਪ ਜਾਂ ਨਸ ਜਾਂਦੀਆਂ। ਰੋਟੀ ਖਾਣ ਲਈ ਬੈਠਿਆਂ ਬੈਠਿਆਂ ਪੂਰੇ ਪਿੰਡ ਦਾ ਵਸੇਬ ਬਹਿਸ ਵਿੱਚ ਆਉਣਾ। ਡੋਸਾ ਮਸ਼ੀਨ ਵਾਲਾ ਬਹੁਤਾ ਹੀ ਬੇਈਮਾਨ ਹੈ। ਦਾਣਿਆਂ ਦੀ ਪਿਆਈ ਬਹੁਤੀ ਲੈਂਦਾ ਹੈ, ਆਟਾ ਘੱਟ ਤੋਲਦਾ ਹੈ ਤੇ ਵੱਟੇ ਵੀ ਇੱਟਾਂ ਰੋੜਿਆਂ ਦੇ ਬਣਾਏ ਹੋਏ ਸੂ। ਫਲਾਣੇ ਘਰ ਰੋਜ਼ ਲੜਾਈ ਹੁੰਦੀ ਰਹਿੰਦੀ ਏ। ਫਲਾਣੇ ਘਰ ਦੇ ਸਾਰੇ ਜੀ ਕਾਲੇ,
ਹੋਰ ਤੇ ਹੋਰ ਨਵੀਂ ਵਿਆਹੀ ਵਹੁਟੀ ਦੇ ਨੈਣ ਨਕਸ਼ ਮੂੰਹ ਮੁਆਂਦਰਾ ਵਿਗਾੜ ਕੇ ਰੱਖ ਦੇਣਾ। ਕੋਈ ਅੱਖੋਂ ਚੁੱਚੀ, ਨੱਕ ਮੋਟੀ, ਮੂੰਹ ਚਿੱਬਾ, ਹੱਟੀ ਵਾਲੇ ਤੋਂ ਲੈ ਕੇ ਪਿੰਡ ਦੇ ਮਲਕਾਂ ਤੀਕ ਹਰ ਕੋਈ ਛਪੜਾਂ ਦੀ ਭਰਿਆ ਵਿੱਚ ਨੰਗਾ ਖਲੋਤਾ ਜਾਪਦਾ ਸੀ। ਰੋਟੀ ਖਾ ਲੈਣ ਮਗਰੋਂ ਉਹਨਾਂ ਟਾਹਲੀਆਂ ਤੇ ਕੁਰਲ ਕਾਂਗਾ ਖੇਡਣ ਲੱਗ ਪੈਣਾ। ਇਸ ਖੇਡ ਵਿੱਚ ਸਕੀਨਾ ਵੀ ਰਲ ਜਾਂਦੀ ਸੀ। ਬਾਂਦਰਾਂ ਵਾਂਗ ਟਾਹਲੀ ਦੀ ਇੱਕ ਟਾਹਣੀ ਫੜ ਕੇ ਹੇਠਾਂ ਉਤਰ ਕੇ ਫੇਰ ਚੜ ਜਾਣਾ। ਇੱਕ ਵਾਰੀ ਟਾਹਲੀ ਦੀ ਟਾਹਣੀ ਤੋਂ ਕਾਹਲੀ ਨਾਲ ਉਤਰਨ ਲੱਗਿਆਂ ਸਕੀਨਾ ਦੇ ਵਾਲ ਟਾਹਣੀਆਂ ਵਿੱਚ ਫਸ ਗਏ। ਪਹਿਲੇ ਤੇ ਵਾਲ ਛੁਡਾਉਣ ਦਾ ਯਤਨ ਕੀਤਾ, ਜਦ ਕੋਈ ਪੇਸ਼ ਨਾ ਗਈ ਤੇ ਬੇਵੱਸ ਹੋ ਕੇ ਉਸ ਚੀਕ ਮਾਰੀ। ਸਾਰੇ ਖੇਡ ਭੁੱਲ ਭੁਲਾ ਕੇ ਸਕੀਨਾ ਵੱਲ ਵੇਖਣ ਲੱਗ ਪਏ, ਜੋ ਟਾਹਣੀਆਂ ਵਿੱਚ ਫਸੀ ਤੋਰੀ ਵਾਂਗ ਲਮਕ ਰਹੀ ਸੀ। ਫੱਜਾ ਕਿਰਲੇ ਵਾਂਗ ਟਾਹਲੀ ਉੱਤੇ ਚੜ ਗਿਆ। ਹਫੀਜ਼ ਹੇਠੋਂ ਸਕੀਨਾ ਨੂੰ ਮੋਢਾ ਦੇ ਕੇ ਸਹਾਰਾ ਦਿੱਤਾ। ਜਦ ਉੱਤੋਂ ਫੱਜੇ ਨੇ ਵਾਲ ਛੁਡਾਏ ਤਾਂ ਸਕੀਨਾ ਬੇਰ ਵਾਂਗ ਟੁੱਟ ਕੇ ਹਫੀਜ਼ ਦੀ ਝੋਲੀ ਵਿੱਚ ਆ ਪਈ। ਦੋਵੇਂ ਇੱਕ ਦੂਜੇ ਨੂੰ ਨਾ ਸਾਂਭ ਸਕੇ ਤੇ ਭੋਏ ਤੇ ਡਿੱਗ ਕੇ ਇੱਕਮਿਕ ਹੋ ਗਏ। ਦੋਵਾਂ ਦੀ ਡਿਗਣੀ ਨਾਲ ਸਾਰੇ ਢਾਹ ਕਰਕੇ ਹੱਸ ਪਏ ਤੇ ਤਾੜੀਆਂ ਮਾਰਨ ਲੱਗ ਪਏ। ਅਚਣਚੇਤ ਟਾਹਲੀਆਂ ਦੇ ਉੱਤੋਂ ਉੱਲੂ ਨੇ ਹੂ ਹੂ ਦੀ ਆਵਾਜ਼ ਕੱਢੀ ਤੇ ਦੋਹਾਂ ਦੇ ਖਿਆਲ ਟੁੱਟ ਗਏ। ਸਕੀਨਾ ਤਰਭਿਕ ਕੇ ਹਫੀਜ਼ ਦੇ ਨੇੜੇ ਆਣ ਲੱਗੀ। ਡਰ ਗਈ ਏ? ਹਫੀਜ਼ ਮੁਸਕਰਾਇਆ। ਉਹੀ ਟਾਹਲੀਆਂ ਨੇ ਜਿੱਥੇ ਤੇਰੇ ਵਾਲ ਫਸੇ ਸਨ। ਆਵਾਜ਼ ਬੜੀ ਭੈੜੀ ਸੀ। ਸਕੀਨਾ ਵਾਲਾਂ ਵਾਲੀ ਗੱਲ ਟਾਲ ਗਈ। ਚੁੱਪ ਚੁਪੀਤੇ ਛੱਪੜ ਦੇ ਪਾਣੀ ਵਿੱਚ ਇੱਕ ਡੱਡੀ ਟਬ ਟਬ ਕਰਦੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਵੱਲ ਆਈ। ਜੂਹ ਵਿੱਚ ਬੀੜਿਆਂ ਦੀ ਟੀਂ ਟੀਂ ਤੇ ਟਿੱਡਿਆਂ ਤੇ ਡੱਡੀਆਂ ਦੀਆਂ ਆਵਾਜ਼ਾਂ ਉੱਚੀਆਂ ਹੋਣ ਲੱਗ ਪਈਆਂ। ਸਕੀਨਾ ਹੋਰ ਹਫੀਜ਼ ਦੇ ਨੇੜੇ ਹੋਈ। ਮੈਨੂੰ ਤੇ ਹਨੇਰੇ ਕੋਲੋਂ ਡਰ ਲੱਗਦਾ ਏ। ਇਹ ਛਵੀ ਕਾਦੇ ਲਈ ਏ? ਹਫੀਜ਼ ਡਾਂਗ ਨੂੰ ਭੋਏ ਤੇ ਠਕੋਰ ਕੇ ਆਖਿਆ। ਦੂਰ ਕਮਾਦ ਵਿੱਚੋਂ ਗਿੱਦੜਾਂ ਵਾਂ ਵਾਂ ਕਰਕੇ ਰਾਤ ਨੂੰ ਹੋਰ ਡਰਾਉਣਾ ਬਣਾ ਦਿੱਤਾ। ਗਿੱਦੜਾਂ ਦੀ ਆਵਾਜ਼ ਸੁਣ ਕੇ ਪਿੰਡ ਦੇ ਕੁੱਤੇ ਆਪਣੀ ਆਪਣੀ ਸੁਰ ਵਿੱਚ ਲਲਕਾਰਨ ਲੱਗ ਪਏ। ਮੇਰਾ ਤੇ ਦਿਲ ਡਰਦਾ ਏ, ਕਿਧਰੇ ਉਹ ਨਾ ਹੋਣ। ਸਕੀਨਾ ਡਰਦੀ ਜੀ ਬੋਲੀ। ਉਹ ਕੌਣ? ਹਫੀਜ਼ ਨੇ ਗੋਹ ਨਾਲ ਸਕੀਨਾ ਵੱਲ ਤੱਕਿਆ। ਮਤਾਂ ਪਿੰਡ ਵਾਲੇ। ਜਦ ਆ ਹੀ ਗਏ ਆ ਤੇ ਵੇਖੀ ਜਾਵੇਗੀ। ਹਫੀਜ਼ ਅਜੇ ਵੀ ਸੋਚਾਂ ਵਿੱਚ ਸੀ। ਸਕੀਨਾ ਚੁੱਪ ਵੱਟੀ ਹੋਈ ਤੇ ਹੌਲੀ ਜਿਹੀ ਚੁੰਨੀ ਖੋਲ ਕੇ ਇੱਕ ਵਾਰੀ ਬੁੱਕਲ ਮਾਰੀ ਤੇ ਚੂੜੀਆਂ ਛਣਕ ਪਈਆਂ। ਇੱਕ ਵਾਰੀ ਫੇਰ ਉੱਲੂ ਨੇ ਹੂ ਹੂ ਕਰਕੇ ਡਰਾ ਦਿੱਤਾ। ਇੱਥੇ ਹੀ ਬਹਿ ਰਹਿਣਾ ਏ? ਸਕੀਨਾ ਪੁੱਛਿਆ। ਚੱਲ ਫਿਰ ਚਲੀਏ। ਹਫੀਜ਼ ਡੱਬ ਵਿੱਚੋਂ ਛਵੀ ਕੱਢ ਕੇ ਡਾਂਗ ਉੱਤੇ ਚੜਾ ਲਈ ਤੇ ਹੱਥ ਨਾਲ ਹਿਲਾ ਕੇ ਉਹਦੀ ਮਜ਼ਬੂਤੀ ਦਾ ਅੰਦਾਜ਼ਾ ਕਰਕੇ ਉੱਠ ਖਲੋਤਾ। ਇੱਕ ਵਾਰੀ ਫੇਰ ਉੱਲੂ ਬੋਲਿਆ। ਹੁਣ ਦੋਵੇਂ ਇੱਕ ਦੂਜੀ ਵੱਲ ਵੇਖ ਕੇ ਮੁਸਕਰਾ ਪਏ ਤੇ ਪਿੰਡ ਵੱਲੇ ਜਾਣ ਵਾਲੀ ਰਾਹ ਨੂੰ ਟੁਰ ਪਏ। ਕੱਚੇ ਰਾਹ ਤੋਂ ਹੁੰਦੇ ਹੋਏ ਦੋਵੇਂ ਇੱਕ ਵੱਟ ਉੱਤੇ ਹੋ ਟੁਰੇ, ਕਿਉਂ ਜੇ ਉਹ ਸਾਹਮਣੇ ਖੂਹ ਤੋਂ ਵੜਾ ਕੇ ਲੰਘਣਾ ਚਾਹੁੰਦੇ ਸਨ। ਪਰ ਖੂਹ ਵੱਲੋਂ ਭੌਂਕਦਾ ਪਿਆ ਇੱਕ ਕੁੱਤਾ ਉਹਨਾਂ ਵੱਲ ਆਇਆ, ਜਿਹਦੀ ਆਵਾਜ਼ ਬੜੀ ਭਾਰੀ ਸੀ। ਪਿੱਛੇ ਪਿੱਛੇ ਟੁਰਦੀ ਸਕੀਨਾ ਹੁਣ ਹਫੀਜ਼ ਦੇ ਬਰਾਬਰ ਹੋ ਕੇ ਟੁਰਨ ਲੱਗ ਪਈ। ਵੱਟ ਤੋਂ ਉਤਰ ਗਈ ਏ? ਹਫੀਜ਼ ਪੁੱਛਿਆ। ਕੁੱਤਾ ਜੋ ਭੌਂਕਦਾ ਆ ਰਿਹਾ ਏ। ਮੇਰੇ ਹੁੰਦਿਆਂ ਤੈਨੂੰ ਕੁਝ ਨਹੀਂ ਕਹਿੰਦਾ, ਹਫੀਜ਼ ਦਲੇਰੀ ਦਿੱਤੀ। ਨਹੀਂ, ਮੈਨੂੰ ਡਰ ਲੱਗਦਾ ਏ। ਸਕੀਨਾ ਦਾ ਸਾਹ ਸੁੱਕਿਆ ਹੋਇਆ ਸੀ। ਭੌਂਕਦਾ ਕੁੱਤਾ ਨੇੜੇ ਆ ਕੇ ਚੁੱਪ ਕਰ ਗਿਆ। ਡਾਂਗ ਚੁੱਕਣ ਤੋਂ ਪਹਿਲੇ ਹੀ ਉਹ ਪੁਛਲ ਹਿਲਾਉਂਦਾ ਹੋਇਆ ਹਫੀਜ਼ ਦੇ ਪੈਰਾਂ ਵਿੱਚ ਆਣ ਵੜਿਆ। ਹਾਂ, ਕੁੱਤੇ ਨੂੰ ਸਿਆਣ ਕੇ ਹਫੀਜ਼ ਦੇ ਮੂੰਹੋਂ ਨਿਕਲਿਆ, ਮੋਤੀ ਤੂੰ ਕਿੱਥੇ? ਮੋਤੀ ਆਪਣਾ ਨਾਂ ਸੁਣ ਕੇ ਹਫੀਜ਼ ਦੇ ਪੈਰਾਂ ਵਿੱਚੋਂ ਨਿਕਲ ਕੇ ਲਾਡ ਲਡਾਉਣ ਲੱਗ ਪਿਆ। ਤੂੰ ਏਦਾਂ ਕਦੋਂ ਦਾ ਜਾਣੂ ਏ? ਸਕੀਨਾ ਮਖੌਲ ਨਾਲ ਆਖਿਆ। ਸਿਆਣਦੀ ਨਹੀਂ, ਇਹ ਫੱਜੇ ਦਾ ਕੁੱਤਾ ਏ। ਪਰ ਮੈਂ ਹੈਰਾਨ ਆ, ਫੱਜੇ ਦਾ ਖੂਹ ਪਿੰਡੋਂ ਚੜ੍ਹਦੇ ਪਾਸੇ ਹੁੰਦਾ ਸੀ, ਇਹ ਇੱਧਰ ਕਿੱਧਰ ਆ ਗਿਆ? ਕਿਧਰੇ ਅਸੀਂ ਭੁੱਲ ਤੇ ਨਹੀਂ ਗਏ? ਹਫੀਜ਼ ਇੱਕੋ ਸਾਏ ਸਭ ਕੁਝ ਕਹਿ ਗਿਆ। ਫਿਰਦਾ ਟੁਰਦਾ ਆ ਗਿਆ ਹੋਣਾ ਏ। ਕੁੱਤੇ ਕਿਸੇ ਕੋਲੋਂ ਪੁੱਛਣਾ ਥੋੜਾ ਹੁੰਦਾ ਏ। ਉਧਰੋਂ ਇੱਕ ਬੰਦਾ ਵੀ ਪਿਆ ਹੁੰਦਾ ਏ। ਸਕੀਨਾ ਹਫੀਜ਼ ਦਾ ਮੋਢਾ ਫੜ ਕੇ ਸੱਜੇ ਪਾਸੇ ਧਿਆਨ ਦਵਾਇਆ। ਆਵਣ ਦੇ ਸੂ। ਹਫੀਜ਼ ਛਵੀ ਨੂੰ ਘੁੱਟ ਕੇ ਫੜ ਲਿਆ। ਉਹਦੇ ਪਿੱਛੇ ਦੋ ਹੋਰ ਨੇ। ਸਕੀਨਾ ਤਰਭਿਕ ਕੇ ਆਖਿਆ। ਨਿਬੜ ਲਵਾਂਗਾ, ਤੂੰ ਪਰਾਂ ਹੋ ਕੇ ਬਹਿ ਜਾ, ਵੇਖੀ ਬੋਲੀ ਨਾ। ਸਕੀਨਾ ਵੱਟ ਤੋਂ ਲੈ ਕੇ ਪਰਾਂ ਪੈਲੀ ਵਿੱਚ ਹੋ ਕੇ ਡਰੀ ਡਰੀ ਸਹਿਮੀ ਸਹਿਮੀ ਆਉਣ ਵਾਲੇ ਬੰਦਿਆਂ ਨੂੰ ਬਿਟ ਬਿਟ ਵੇਖਣ ਲੱਗ ਪਈ। ਤਿੰਨੇ ਬੰਦੇ ਖਿੱਲਰ ਕੇ ਘੇਰਾ ਪਾਉਣ ਦੇ ਢੰਗ ਨਾਲ ਨੇੜੇ ਹੁੰਦੇ ਗਏ। ਹਫੀਜ਼ ਗਵੇੜ ਲਾਇਆ, ਇਹਨਾਂ ਵਿੱਚੋਂ ਕਿਹੜਾ ਭੈੜੇ ਅਪੜੇਗਾ? ਤਿੰਨਾਂ ਵਿੱਚੋਂ ਇੱਕ, ਜਿਹੜਾ ਜ਼ਰਾ ਕੋ ਦੂਜਿਆਂ ਕੋਲੋਂ ਨੇੜੇ ਸੀ, ਉੱਚੀ ਆਵਾਜ਼ ਵਿੱਚ ਪੁੱਛਿਆ, ਕਿਹੜਾ ਏ ਬਈ? ਚੁੱਪ ਕਰਕੇ ਇੱਧਰ ਆ ਜਾ, ਹੁਣ ਤੂੰ ਬਚ ਕੇ ਨਹੀਂ ਜਾ ਸਕਦਾ।
ਹਫੀਜ਼ ਫੱਜੇ ਦੀ ਆਵਾਜ਼ ਸਿਆਣ ਲਈ। ਡਰ ਖੌਫ ਦੇ ਲੈ ਜਾਵਣ ਨਾਲ ਉਹਨੂੰ ਮਖੌਲ ਸਮਝਿਆ। ਉਹ ਚੁੱਪ ਰਿਹਾ। ਫੱਜੇ ਫੇਰ ਆਵਾਜ਼ ਮਾਰੀ, ਬਈ ਕੌਣ ਏ, ਬੋਲਦਾ ਕਿਉਂ ਨਹੀਂ? ਹਫੀਜ਼ ਆਵਾਜ਼ ਬਦਲਾ ਕੇ ਬੋਲਿਆ, ਤੇਰਾ ਪਿਓ। ਦੂਜੇ ਪਾਸੇ ਵੀ ਝਟ ਕੋ ਚੁੱਪ ਵੱਟੀ ਰਹੀ। ਫੇਰ ਹਫੀਜ਼ ਦੀ ਆਵਾਜ਼ ਵੀ ਪਹਿਚਾਣੀ ਗਈ। ਤਿੰਨੇ ਹੋਰ ਨੇੜੇ ਆ ਗਏ। ਚੰਗਾ, ਫਿਰ ਅੱਜ ਪਿਓ ਨੂੰ ਮੰਜੀ ਉੱਤੇ ਪਾ ਕੇ ਘਰ ਲੈ ਜਾਵਾਂਗੇ। ਨਾਲ ਹੀ ਹੱਸਦਿਆਂ ਹੱਸਦਿਆਂ ਤਿੰਨਾਂ ਨੇ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਉਹ ਹਫੀਜ਼ ਨੂੰ ਗਾਲਾਂ ਕੱਢਦੇ ਮੁੱਕੇ ਮਾਰੀ ਜਾ ਰਹੇ ਸਨ। ਹਫੀਜ਼ ਵੀ ਢਿੱਲ ਨਾ ਗੁਜ਼ਾਰੀ। ਉਹਨਾਂ ਦੀਆਂ ਗਾਲਾਂ ਸੁਣ ਕੇ ਸਕੀਨਾ ਵੀ ਬੋਲ ਪਈ, ਕੁਝ ਸ਼ਰਮ ਕਰੋ, ਮੇਰੇ ਕੋਲ ਹੀ ਮਾਂ ਭੈਣ ਇੱਕ ਕਰ ਛੱਡੀ ਜੇ ਬਿੱਲ ਜਿਓ। ਸਾਰੇ ਹਫੀਜ਼ ਨੂੰ ਛੱਡ ਕੇ ਸਕੀਨਾ ਦੁਆਲੇ ਹੋ ਗਏ, ਪਰ ਇੰਨੇ ਚਿਰ ਵਿੱਚ ਉਹ ਢਿੱਲੇ ਪੈ ਗਏ ਸਨ। ਪਰ ਤੁਸੀਂ ਇਸ ਵੇਲੇ ਕਿੱਥੋਂ ਕਿਵੇਂ ਪਿੰਡ ਯਾਦ ਆ ਗਿਆ? ਫੱਜੇ ਹੈਰਾਨ ਹੋ ਕੇ ਪੁੱਛਿਆ। ਸਵਾਲ ਕਰਨ ਦੀ ਤੇਰੀ ਆਦਤ ਨਹੀਂ ਗਈ, ਹਫੀਜ਼ ਜਵਾਬ ਦੀ ਥਾਂ ਆਖਿਆ। ਪਿੰਡੋਂ ਨੱਸਣ ਦੀ ਤੇਰੀ ਆਦਤ ਵੀ ਨਹੀਂ ਗਈ। ਕਿਰਕਾ ਵੀ ਕਿਤੇ ਪਿੱਛੇ ਰਹਿਣ ਵਾਲਾ ਸੀ। ਜਦ ਕੋਈ ਕਰਤੂਤ ਕੀਤੀ ਹੋਵੇ ਪਿੰਡ ਤੇ ਕੇ ਘਰੋਂ ਵੀ ਨੱਸਣਾ ਪੈਂਦਾ ਹੈ। ਉਹ ਸਕੀਨਾ ਵੱਲ ਮੂੰਹ ਕਰਕੇ ਆਖਿਆ। ਉਹਦੇ ਮਖੌਲ ਉੱਤੇ ਸਾਰੇ ਹੱਸ ਪਏ। ਕਰਤੂਤ ਵਰਗੀ ਕਰਤੂਤ? ਪਰ ਯਾਰ ਤੂੰ ਇਹ 3 ਸਾਲ ਗੁਜ਼ਾਰੇ ਕਿੱਥੇ? ਸਾਨੂੰ ਤੇ ਬੜੀ ਫਿਕਰ ਲੱਗੀ ਹੋਈ ਸੀ, ਮਤਾਂ ਕੁਝ ਹੋ ਨਾ ਗਿਆ ਹੋਵੇ। ਦੱਸਦਾ ਕਿਉਂ ਨਹੀਂ? ਪਹਿਲੇ ਤੁਸੀਂ ਦੱਸੋ। ਹਫੀਜ਼ ਤਿੰਨਾਂ ਵੱਲ ਵਾਰੀ-ਵਾਰੀ ਦੌੜ ਫੇਰ ਕੇ ਪੁੱਛਿਆ। ਡਾਕੇ ਮਾਰਨੇ ਕਦੋਂ ਦੇ ਸ਼ੁਰੂ ਕੀਤੇ ਹੋਏ ਜੇ? ਕਿਹੜੇ ਡਾਕੇ? ਬਸ਼ੀਰਾ ਬੋਲਿਆ। ਕਿ ਤੈਨੂੰ ਅਸੀਂ ਡਾਕੂ ਲੱਗਨੇ ਆ? ਨਾ ਹੋਰ, ਇਹ ਸ਼ਰੀਫਾਂ ਵਾਲੇ ਕੰਮ ਨੇ, ਰਾਹ ਜਾਂਦੇ ਰਾਹੀਆਂ ਨੂੰ ਘੇਰ ਖਲੋਣਾ। ਜੇ ਪੁੱਤਰੋ ਤੁਸੀਂ ਬੋਲਦੇ ਨਾ ਤੇ ਤੁਹਾਡੀਆਂ ਮਾਵਾਂ ਨੇ ਵਹਿਣ ਹੀ ਪਾਉਣੇ ਸਨ। ਫੱਜੇ ਦੀ ਮਾਂ ਨੇ ਹੀ ਵਹਿਣ ਪਾਉਣੇ ਸਨ। ਕਿਰਕੇ ਆਖਿਆ, ਅਸੀਂ ਤੇ ਹੁਣ ਵੋਟੀਆਂ ਵਾਲੇ ਹੋ ਗਏ ਆ। ਮੇਰੀ ਮਾਂ ਤੇ ਮੇਰੇ ਕੋਲ ਖਲੋਤੀ ਏ। ਫੱਜੇ ਸਕੀਨਾ ਵੱਲ ਇਸ਼ਾਰਾ ਕੀਤਾ। ਹੁਣੇ ਹਫੀਜ਼ ਮੇਰਾ ਪਿਓ ਬਣਿਆ ਏ। ਫੇਰ ਉਹਨੇ ਆਪਣਾ ਸਿਰ ਸਕੀਨਾ ਅੱਗੇ ਝੁਕਾ ਕੇ ਆਖਿਆ, ਮਾਂ ਜੀ ਪਾਓ ਵਹਿਣ। ਸਕੀਨਾ ਸ਼ਰਮਾ ਗਈ। ਸ਼ਰਾਰਤੀ। ਸਾਰੇ ਜਣੇ ਹੱਸਣ ਲੱਗ ਪਏ। ਚੜ੍ਹਦੇ ਪਾਸਿਓਂ ਚੰਨ ਵਿਖਾਲੀ ਦਿੱਤਾ ਤੇ ਬਸ਼ੀਰਾ ਕਿਰਕੇ ਤੇ ਫੱਜੇ ਦੇ ਮੋਢਿਆਂ ਉੱਤੇ ਹੱਥ ਰੱਖ ਕੇ ਪੁੱਛਣ ਲੱਗਾ, ਯਾਰ ਇੱਥੇ ਖਲੋਤੇ ਖਲੋਤੇ ਹੀ ਰਾਤ ਗੁਜ਼ਾਰਨੀ ਏ ਜਾਂ ਕਿਧਰੇ ਹੁਣੇ ਬੰਨੇ ਵੀ ਲੱਗਣਾ ਏ? ਫੱਜਾ ਜਿਵੇਂ ਭੁੱਲੀ ਗੱਲ ਉੱਤੇ ਅਫਸੋਸ ਕੀਤਾ। ਚੇਤਾ ਹੀ ਨਹੀਂ ਰਿਹਾ। ਚਲੋ ਖੂਹ ਉੱਤੇ ਚਲੀਏ। ਐਸ ਪਾਸੇ ਆਓ ਬਈ ਪਰਦੇਸੀਓ। ਚਲੋ ਬਈ ਡਾਕੂਓ। ਸਾਰੇ ਹੱਸਦੇ ਹੋਏ ਖੂਹ ਵਾਲੇ ਪਾਸੇ ਟੁਰ ਪਏ। ਤਿੰਨਾਂ ਕੋ ਪੈੜੀਆਂ ਦੀ ਵਿੱਥ ਉੱਤੇ ਫੱਜੇ ਦਾ ਖੂਹ ਸੀ। ਵੱਟੇ ਵੱਟ ਟੁਰਦੇ ਹੋਏ ਹਫੀਜ਼ ਪੁੱਛਿਆ, ਬਾਬੇ ਦਿੱਲੂ ਦੇ ਖੂਹ ਤੇ ਲੈ ਜਾਣਾ ਈ? ਕਿਰਕੇ ਹਫੀਜ਼ ਦੀ ਗੱਲ ਸੁਣ ਕੇ ਆਖਿਆ, ਇਹ ਚੌਧਰੀ ਫਜ਼ਲਦੀਨ ਯਾਨੀ ਫੱਜੇ ਦਾ ਖੂਹ ਏ। ਕਿਰਕੇ ਦੀ ਤਕੜੀ ਵੇਖ ਕੇ ਫੱਜਾ ਬੋਲਿਆ, ਇਹਦੇ ਵਿੱਚ ਮੇਰਾ ਕੀ ਕਸੂਰ ਹੈ ਬਈ? ਕੋਈ ਨਾ, ਬਸ਼ੀਰੇ ਗੱਲ ਚੁੱਕ ਲਈ। ਕਸੂਰ ਤੇਰਾ ਨਹੀਂ, ਤੇਰੇ ਪਰਛਾਵੇਂ ਦਾ ਏ। ਪਰ ਮੈਂ ਕਰ ਵੀ ਕਹਿ ਸਕਦਾ ਸਾਂ। ਫੱਜਾ ਸ਼ਰਮਿੰਦਾ ਜਿਹਾ ਹੋ ਗਿਆ। ਯਾਰ ਮੈਨੂੰ ਵੀ ਕੁਝ ਸਮਝਾਓ, ਕਿ ਬੁਝਾਰਤਾਂ ਪਾਉਂਦੇ ਹੋ? ਹਫੀਜ਼ ਅਜੇ ਤੀਕ ਕੁਝ ਨਾ ਸਮਝਿਆ। ਯਾਰ ਗੱਲ ਕੀ ਹੋਣੀ ਏ? ਫੱਜੇ ਤਲਖੀ ਨਾਲ ਆਖਿਆ। ਇਹ ਮਾਂ ਦੇ ਕਸਮ ਐਵੇਂ। ਬਸ ਕਿਰਕੇ ਗੱਲ ਟੋਕ ਦਿੱਤੀ। ਖੂਹ ਉੱਤੇ ਬਹਿ ਕੇ ਕਰਾਂਗੇ ਸਾਰੀਆਂ ਗੱਲਾਂ। ਕਿਰਕੇ ਦੇ ਰੋਕਣ ਨਾਲ ਸਾਰੇ ਚੁੱਪ ਕਰ ਗਏ। ਚੰਨ ਹੌਲੀ ਹੌਲੀ ਉੱਚਾ ਹੁੰਦਾ ਗਿਆ। ਸਾਰੇ ਖੂਹ ਉੱਤੇ ਅੱਪੜ ਕੇ ਹਵੇਲੀ ਵਿੱਚ ਮੰਜੀਆਂ ਢਾ ਕੇ ਬਹਿ ਗਏ। ਚਾਰੇ ਯਾਰ 2 ਮੰਜੀਆਂ ਉੱਤੇ ਆਹਮਣੇ ਸਾਹਮਣੇ। ਨਵੇਕਲੀ ਮੰਜੀ ਉੱਤੇ ਸਕੀਨਾ ਕੱਲੀ ਬਹਿ ਗਈ। ਉਹਦਾ ਮੂੰਹ ਚੰਨ ਵੱਲੇ ਸੀ। ਤਿੰਨੇ ਜਣੇ ਹਫੀਜ਼ ਤੋਂ ਅੱਖ ਬਚਾ ਕੇ ਕਦੀ ਸਕੀਨਾ ਵੱਲ ਝਾਤੀ ਵੀ ਮਾਰ ਲੈਂਦੇ ਤੇ ਗੱਲਾਂ ਵੀ ਕੀਤੀ ਜਾਂਦੇ। ਪਹਿਲੇ ਤੂੰ ਦੱਸੇਗਾ ਕਿ ਮੈਂ ਦੱਸਾਂ? ਫੱਜੇ ਹਫੀਜ਼ ਕੋਲੋਂ ਪੁੱਛਿਆ। ਮੇਰਾ ਖਿਆਲ ਹੈ ਪਹਿਲੇ ਤੂੰ ਦੱਸ। ਕਿੱਥੇ ਗੁਜ਼ਾਰੇ 3 ਸਾਲ, ਸਾਨੂੰ ਕੋਈ ਖਬਰ ਨਾ ਦਿੱਤੀ? ਨਹੀਂ ਭਾਈ ਨਹੀਂ। ਕਿਰਕਾ ਹਫੀਜ਼ ਦੇ ਬੋਲਣ ਤੋਂ ਪਹਿਲਾਂ ਬੋਲ ਪਿਆ। ਪਹਿਲੇ ਸਕੀਨਾ ਦੱਸੇਗੀ ਕਿਵੇਂ ਗੁਜ਼ਾਰੇ 3 ਸਾਲ। ਬਸ ਗੁਜ਼ਰ ਗਏ। ਬਸ਼ੀਰੇ ਆਖਿਆ, ਤੂੰ ਹੁਣ ਚਸਕਾ ਲੈਣਾ ਹੈ? ਬੜੇ ਬੇਸ਼ਰਮ ਹੋ ਗਏ ਹੋ ਤੁਸੀਂ। ਸਕੀਨਾ ਮੁਸਕਰਾਉਂਦੀ ਹੋਈ ਤੇ ਥੋੜੀ ਜਿਹੀ ਹੱਲ ਕੇ ਆਪਣੀ ਜੁੱਤੀ ਸਵਾਰੀ ਕੀਤੀ ਤੇ ਚੂੜੀਆਂ ਛਣਕ ਗਈਆਂ। ਯਾਰ ਉਹ ਸੀ ਆਪਣਾ? ਹਫੀਜ਼ ਪੁੱਛਿਆ। ਨਾ ਕੇ ਲਈਦਾ ਏ? ਆਹਾਂ, ਜੱਗੂ। ਕਿਹੜਾ ਜੱਗੂ? ਫੱਜੇ ਸੋਚਦੇ ਹੋਏ ਆਖਿਆ। ਉਹ ਭੋਏ ਪੂਰਿਆ ਕੌਡੀ ਦਾ ਖਿਡਾਰ। ਆਹੋ ਉਹੀ ਉਹ। ਹਫੀਜ਼ ਗੱਲ ਪੂਰੀ ਕਰ ਦਿੱਤੀ। ਉਹਦੇ ਕੋਲ ਹੀ ਵਕਤ ਗੁਜ਼ਾਰਿਆ ਏ, ਵਿਚਾਰਾ ਮਰ ਗਿਆ ਏ। ਉਹ ਕਿਵੇਂ? ਸਾਰੇ ਅਫਸੋਸੇ ਜੇ ਗਏ। ਚੰਗਾ ਬੰਦਾ ਸੀ, ਬੜੀ ਸੋਹਣੀ ਕੌਡੀ ਪਾਉਂਦਾ ਸੀ। ਪੂਰੇ ਇਲਾਕੇ ਵਿੱਚ ਬਸ ਇੱਕੋ ਵਾਰੀ ਹਫੀਜ਼ ਨੇ ਹੀ ਜੱਫਾ ਮਾਰਿਆ ਸੀ। ਹੋਰ ਕੋਈ ਮਾਈ ਦਾ ਲਾਲ ਉਹਨੂੰ ਹੱਥ ਨਹੀਂ ਲਾ ਸਕਿਆ। ਯਾਰ ਕੀ ਮੌਤ ਵੀ!
ਚੰਗੇ ਬੰਦਿਆਂ ਨੂੰ ਹੀ ਆਉਂਦੀ ਏ। ਫੱਜਾ ਅਫਸੋਸ ਨਾਲ ਬੋਲਿਆ। ਜੱਗੂ ਦੀ ਮੌਤ ਦੇ ਜ਼ਿਕਰ ਨਾਲ ਕੁਝ ਦੇਰ ਸਾਰੇ ਅਫਸੁਰਦਾ ਹੋ ਗਏ। ਹਫੀਜ਼ ਦੱਸਿਆ, ਉਸ ਵਿਚਾਰੇ ਬਿਰਾਵਾਂ ਵਾਂਗ ਸਾਡਾ ਖਿਆਲ ਰੱਖਿਆ, ਕਿਸੇ ਚੀਜ਼ ਦੀ ਥੋੜ ਨਾ ਹੋਣ ਦਿੱਤੀ। ਬਸ ਉਹਦੇ ਅੱਲਾ ਨੂੰ ਪਿਆਰਾ ਹੋਣ ਮਗਰੋਂ ਸਾਡਾ ਉੱਥੇ ਕੌਣ ਸੀ? ਹਫੀਜ਼ ਅਥਰੂ ਪੂਜੇ। ਹਾਂ, ਬੰਦਾ ਬੰਦੇ ਦਾ ਦਾਰੂ ਹੁੰਦਾ ਏ। ਬਸ਼ੀਰੇ ਹੰਗੂਰਾ ਭਰਿਆ। ਫੱਜੇ ਦੱਸਿਆ, ਤੁਹਾਡੇ ਮਗਰੋਂ ਇੱਥੇ ਬੜਾ ਰੌਲਾ ਪਿਆ। ਕਿ? ਹਫੀਜ਼ ਨੇੜੇ ਮੂੰਹ ਕਰ ਪੁੱਛਿਆ। ਜੰਝ ਜਾਂਦੀ ਹੀ ਨਹੀਂ ਸੀ। ਮਸ਼ੀਨ ਵਾਲਾ ਦੋਸਾ ਸਕੀਨਾ ਦੇ ਮਾਮੇ ਦੇ ਬੂਹੇ ਬਹਿ ਰਿਹਾ। ਆਖੇ ਮੈਂ ਖਾਲੀ ਕਿਵੇਂ ਜਾਵਾਂ, ਮੇਰੀ ਬੜੀ ਲਾਹੀ ਏ। ਪਿੰਡ ਵਿੱਚ ਸਕੀਨਾ ਦੀ ਭਾਲ ਕੀਤੀ ਗਈ, ਤੇਰਾ ਤੇ ਕਿਸੇ ਨੂੰ ਪਤਾ ਹੀ ਨਹੀਂ ਸੀ। ਲਾੜੀ ਤੂੰ ਖਿਸਕਾਈ ਏ। ਉਹ ਤੇ ਦੂਜੇ ਦਿਨ ਪਤਾ ਲੱਗਾ ਬਈ ਲਾੜੀ ਦੇ ਨਾਲ ਹਫੀਜ਼ ਵੀ ਪਿੰਡੋਂ ਗਾਇਬ ਹੈ। ਫੇਰ ਜੰਝ ਗਈ ਕਿਵੇਂ? ਹਫੀਜ਼ ਛੇਤੀ ਤੋਂ ਛੇਤੀ ਸਾਰੀ ਗੱਲ ਪੁੱਛਣੀ ਚਾਹੁੰਦਾ ਸੀ। ਜੰਝ ਨੇ ਕਿੱਥੇ ਜਾਣਾ ਸੀ? ਫੱਜੇ ਆਖਿਆ, ਜਾਂਜੀ ਤੇ ਸਾਰੇ ਆਪਣੇ ਪਿੰਡ ਦੇ ਸਨ। ਕਾਣਾ? ਸਕੀਨਾ ਨਫ਼ਰਤ ਨਾਲ ਹੌਲੀ ਜੀ ਬੋਲੀ। ਕਾਲਾ ਜਿੰਨ ਖਰੀਦਣ ਆਇਆ ਸੀ। ਹੁਣ ਤੈਨੂੰ ਕਾਹਦਾ ਗੁੱਸਾ? ਫੱਜੇ ਮਖੌਲ ਕੀਤਾ। ਜੇ ਉਹ ਆਖਦਾ ਤੇ ਡੋਲੀ ਵਿੱਚ ਬਹਿ ਜਾਣਾ ਸੀ। ਸਕੀਨਾ ਚੁੱਪ ਵੱਟ ਰੱਖੀ। ਫੇਰ? ਹਫੀਜ਼ ਪੁੱਛਿਆ। ਫੇਰ ਕੇ ਸਾਰੇ ਪਿੰਡ ਵਾਲਿਆਂ ਮਸਾਂ ਰਾਜ਼ੀ ਕੀਤਾ ਬਈ ਅਸੀਂ ਭਾਲ ਕਰਾਂਗੇ। ਹੁਣ ਤੂੰ ਇੱਥੇ ਬਹਿ ਕੇ ਕੀ ਕਰੇਗਾ? ਸਕੀਨਾ ਦੇ ਮਾਮੇ ਦਾ ਕੀ ਹਾਲ ਏ? ਹਫੀਜ਼ ਢੋਲ ਆਈ। ਉਹ ਰਾਜ਼ੀ ਸੀ ਕਿ ਨਾਰਾਜ਼? ਉਹ ਤੇ ਦੂੰ ਹੱਥੀ ਸਿਰ ਨੂੰ ਪਿੱਟਦਾ ਸੀ। ਬਸ਼ੀਰਾ ਬੋਲਿਆ। ਆਖਦਾ ਸੀ ਮੈਂ ਜੱਗ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ। ਹਨੇਰ ਖੁਦਾ ਦਾ, ਮਾਂ ਪਿਓ ਮੋਏ ਵਾਲੀ ਨੂੰ ਪਾਲਿਆ ਤੇ ਮੇਰੇ ਨਾਲ ਧਰੂ ਕੀਤਾ ਸੂ। ਉਹਨੇ ਪਾਲਿਆ ਜੋ ਸੀ। ਸਕੀਨਾ ਤਲਖੀ ਨਾ ਬੋਲੀ। ਅਫੀਮੀ ਨੂੰ ਸ਼ਰਮ ਨਹੀਂ ਆਉਂਦੀ? ਬੱਕਰੀਆਂ ਚਾਰਦੀ ਰਹੀਆਂ ਉਹਦੀਆਂ। ਉਹ ਬਸ ਚਰਸ ਪੀ ਕੇ ਮੋਏ ਕੁੱਤੇ ਵਾਂਗ ਪਿਆ ਰਹਿੰਦਾ ਸੀ। ਹੁਣ ਭੁੱਲ ਗਈ ਹੋਣੀ ਸੂ ਚਰਸ। ਸੂਰ ਖਾਣਾ ਵੱਡਾ ਮਾਮਾ ਬਣਿਆ ਫਿਰਦਾ ਏ। ਖਬਰੇ ਉਸ ਕਾਣੇ ਮਸ਼ੀਨ ਵਾਲੇ ਕੋਲੋਂ ਕਿੰਨਾ ਕੁ ਖਾਦਾ ਸੂ। ਨਿਤ ਸ਼ਹਿਰ ਹੀ ਟੁਰਿਆ ਰਹਿੰਦਾ ਸੀ। ਮੈਨੂੰ ਤੇ ਕਦੀ ਚੱਜ ਦੀ ਤੰਦ ਨਸੀਬ ਨਹੀਂ ਸੀ ਹੋਈ। ਭਾਲ ਹੋਈ? ਹਫੀਜ਼ ਪੁੱਛਿਆ। ਸੱਚਮੁੱਚ? ਫੱਜੇ ਦੱਸਿਆ। ਪਰ ਤੁਹਾਡੀ ਕਿਧਰੇ ਦੱਸ ਹੀ ਨਾ ਪਈ। ਖਬਰੇ ਅਜੇ ਹੋਰ ਕਿੱਥੇ ਕਿੱਥੇ ਭਾਲ ਹੁੰਦੀ। ਪਿੰਡ ਵਿੱਚ ਪਟਵਾਰੀ ਆ ਕੇ ਡੇਰਾ ਲਾ ਲਿਆ। ਉਹ ਕਿਉਂ? ਹਫੀਜ਼ ਬੋਲਿਆ। ਇਸ਼ਤਮਾਲ? ਕਿਰਕਾ ਬੋਲਿਆ। ਲੁੱਟ ਮਾਰ, ਬਸ਼ੀਰੇ ਦੱਸਿਆ। ਪਿੰਡ ਵਿੱਚ ਉਹ ਲੁੱਟ ਮਾਰ ਹੋਈ। ਬਸ ਰਹਿ ਰੱਬ ਦਾ ਨਾਂ। ਚੜ੍ਹਦੇ ਦੀ ਭੋਏ ਲਾਂਦੇ ਤੇ ਲਾਂਦੇ ਦੀ ਦੱਖਣ। ਲੋਕੀ ਰੋਂਦੇ ਪਿੱਟਦੇ ਰਹੇ। ਜਿਨ੍ਹਾਂ ਕੋਲ 4 ਪੈਸੇ ਸਨ ਉਹਨਾਂ ਚੰਗੀ ਚੰਗੀ ਭੋਏ ਆਪਣੇ ਨਾਂ ਪਵਾ ਲਈ ਤੇ ਥੋਰ ਬੰਜਰ ਦੂਜਿਆਂ ਲਈ। ਹਫੀਜ਼ ਕਿਹਾ, ਯਾਰ ਇਹ ਬੜਾ ਮਾੜਾ ਹੋਇਆ ਹੈ। ਇਹ ਖੂਹ ਬਾਬੇ ਦਿਲੂ ਦਾ ਸੀ। ਕਿਰਕੇ ਦੱਸਿਆ। ਫੱਜੇ ਦੇ ਪਿਓ ਪਟਵਾਰੀ ਨਾਲ ਮਿਲ ਮਿਲਾ ਕੇ ਆਪਣੇ ਨਾਂ ਕਰਵਾ ਲਿਆ ਤੇ ਬਾਬੇ ਦਿਲੂ ਨੂੰ ਗੱਡੀ ਦੀ ਲੈਣ ਦੇ ਨਾਲ ਟੋਏ ਟਿੱਬੇ ਪਵਾ ਦਿੱਤੇ। ਓਏ ਹੁਣ ਮੇਰੇ ਪਿਓ ਦੀ ਕੌਣ ਸੁਣਦਾ ਸੀ? ਫੱਜੇ ਛੇਤੀ ਨਾਲ ਸਫਾਈ ਪੇਸ਼ ਕੀਤੀ। ਇਹ ਬੇੜਾ ਗਰਕ ਤੇ ਮਲਕ ਰਿਆਜ਼ ਦਾ ਹੋਇਆ ਹੈ। ਉਹਦੀ ਜਾਗੀਰ ਨਾਲ ਸਾਡਾ ਖੂਹ ਲੱਗਦਾ ਸੀ। ਸਾਡਾ ਖੂਹ ਉਸ ਪਵਾ ਲਿਆ ਤੇ ਅਸਾਂ ਨੂੰ ਇੱਧਰ ਦਿਵਾ ਦਿੱਤਾ। ਅਸਾਂ ਤੇ ਪਟਵਾਰੀ ਨੂੰ ਧੇਲਾ ਵੀ ਨਹੀਂ ਸੀ ਦਿੱਤਾ। ਜੇ ਤੂੰ ਉੱਧਰ ਮੰਗਿਆ ਨਾ ਹੁੰਦਾ ਤੇ ਫੇਰ ਵੇਖਦੇ ਮਲਕ ਰਿਆਜ਼ ਤੁਹਾਨੂੰ ਇਹ ਖੂਹ ਕਿੰਜ ਦਿਵਾਂਦਾ। ਆਖਰ ਕੁੜਮਾਚਾਰੀ ਜੋ ਹੋਈ। ਕਿਰਕੇ ਤੰਜ਼ ਕੀਤੀ। ਕੀ ਪਤਾ ਮੰਗਣੀ ਤੋੜ ਵੀ ਚੜਦੀ ਏ ਕਿ ਨਹੀਂ? ਫੱਜੇ ਹੌਲੀ ਜੀ ਆਖਿਆ। ਕਿਹਦੇ ਨਾਲ ਮੰਗਣੀ ਹੋਈ ਏ? ਹਫੀਜ਼ ਪੁੱਛਿਆ। ਨਸਰੀਨ ਨਾਲ ਕਿ ਪਰਵੀਨ ਨਾਲ? ਮੋਇਆਂ ਦੀ ਥਾਂ ਮੰਗਣੀ ਹੋਈ ਏ। ਫੱਜੇ ਇਨਕਾਰ ਕੀਤਾ। ਐਵੇਂ ਬੱਕੀ ਜਾਂਦਾ ਏ। ਲੈ ਬਈ ਗੱਲ ਸੁਣੋ ਇਹ ਸੋਹਣੇ ਦੀ। ਮਲਕ ਰਿਆਜ਼ ਦੀਆਂ ਦੋਵੇਂ ਦੀਆਂ ਕਿਹਦੇ ਨਾਲੋਂ ਮਾੜੀਆਂ ਨੇ? ਇਹ ਵੱਡੀ ਛੱਡ ਕੇ ਛੋਟੀ ਨਸਰੀਨ ਨਾਲ ਮੰਗਣੀ ਕਰਨਾ ਚਾਹੁੰਦਾ ਏ। ਪਰ ਮਲਕ ਰਿਆਜ਼ ਤੇ ਦਾ ਪਿਓ ਪਰਵੀਨ ਨਾਲ। ਵਜ੍ਹਾ? ਸਕੀਨਾ ਜਿਹੜੀ ਹੁਣ ਤੀਕ ਚੁੱਪ ਸੀ ਫੱਜੇ ਦੀ ਹਮਾਇਤ ਵਿੱਚ ਬੋਲ ਪਈ। ਉਸ ਪਰਵੀਨ ਫੀਸਣੀ ਨਾਲੋਂ ਤੇ ਸਬਰ ਦਾ ਗੁੱਟ ਚੰਗਾ। ਨਾ ਕੱਦ ਨਾ ਕਾਠ, ਨਿਰੀ ਪੁਰੀ ਲੱਕੜੀ। ਪਿਓ ਨਾਲੋਂ ਵੀ ਬਹੁਤੀ। ਤੇਰੇ ਨਾਲੋਂ ਤੇ ਸੋਹਣੀ ਏ। ਬਸ਼ੀਰੇ ਆਖਿਆ। ਨਸਰੀਨ ਕੇ ਲੰਮ ਢੀਂਗ, ਪੌੜੀ ਲਾ ਕੇ ਗੱਲ ਕਰਨੀ ਪਵੇ। ਜ਼ਰਾ ਰੰਗ ਚਿੱਟਾ ਏ ਬਸ, ਹੋਰ ਕੇ ਇਹ ਖੂਬੀ ਏ ਉਹਦੇ ਵਿੱਚ। ਚੱਲ ਰਹਿਣ ਦੇ। ਫੱਜੇ ਆਖਿਆ। ਮੈਂ ਕਿਸੇ ਨਾਲ ਵੀ ਮੰਗਣੀ ਨਹੀਂ ਕਰਾਉਂਦਾ। ਨਹੀਂ, ਨਸਰੀਨ ਚੰਗੀ ਏ। ਸਕੀਨਾ ਤਰਫਦਾਰੀ ਕੀਤੀ। ਚੰਗੀ ਜਾਂ ਮੰਦੀ ਹੋਵੇ ਸਾਨੂੰ ਕੀ? ਫੱਜੇ ਫੇਰ ਇਨਕਾਰ ਕੀਤਾ ਤੇ ਬਸ਼ੀਰੇ ਛੇੜਿਆ। ਇਹ ਸਾਰੇ ਜਵਾਬ ਸਵਾਲ ਸਾਡੇ ਨਾਲ ਨਹੀਂ, ਮਲਕ ਰਿਆਜ਼ ਤੇ ਆਪਣੇ ਪਿਓ ਨਾਲ ਕਰੀ। ਚੰਗਾ ਏ, ਵੱਡਿਆਂ ਅੱਗੇ ਨਹੀਂ ਬੋਲਦਾ। ਹਫੀਜ਼ ਆਖਿਆ।
ਇੱਕ ਪਾਸਿਓਂ ਫੇਰ ਉੱਲੂ ਦੀ ਆਵਾਜ਼ ਸੁਣਾਈ ਦਿੱਤੀ ਤੇ ਸਾਰੇ ਚੁੱਪ ਹੋ ਗਏ। ਅੱਜ ਉੱਲੂ ਬੜਾ ਬੋਲਦਾ ਏ। ਸਕੀਨਾ ਇਸ ਨੂੰ ਬਦਸ਼ਗੂਨੀ ਸਮਝਦੀ ਸੀ। ਅੱਛਾ ਬਈ, ਬਾਕੀ ਦੀਆਂ ਗੱਲਾਂ ਫੇਰ, ਹੁਣ ਸਾਨੂੰ ਜਾਣ ਦਿਓ। ਹਫੀਜ਼ ਉੱਠਿਆ ਤੇ ਨਾਲ ਹੀ ਸਕੀਨਾ ਵੀ ਉੱਠ ਖਲੋਤੀ। ਚੱਲੋ, ਮੈਂ ਤੁਹਾਡੇ ਨਾਲ ਹੀ ਪਿੰਡ ਚੱਲਣਾ ਵਾਂ। ਫੱਜਾ ਵੀ ਖਲੋ ਗਿਆ। ਉਸ ਟੁਰਨ ਤੋਂ ਪਹਿਲਾਂ ਪੱਕੀ ਕੀਤੀ ਭਈ ਜਾਗਦੇ ਰਹਿਣਾ, ਕਿਉਂ ਜੇ ਅੱਜ ਕੱਲ ਚੋਰਾਕਾਰੀ ਵੱਧੀ ਹੋਈ ਏ। ਮਾਲ ਡੰਗਰ ਦਾ ਧਿਆਨ ਰੱਖਿਆ ਜੇ। ਤਿੰਨੇ ਜਣੇ ਅੱਗੇ ਪਿੱਛੇ ਟੁਰ ਪਏ। ਫਸਲਾਂ ਦੇ ਵਿੱਚੋਂ ਵਿੱਚ ਹੁੰਦੇ ਹੋਏ ਹੌਲੀ ਹੌਲੀ ਗੱਲਾਂ ਕਰਦੇ ਜਾ ਰਹੇ ਸਨ। ਰਾਹ ਤੇ ਡਿੱਗੀਆਂ ਹੋਈਆਂ ਫਸਲਾਂ ਉਹਨਾਂ ਦੇ ਪੈਰਾਂ ਦੁਆਲੇ ਵਲੀਜ ਵਲੀਜ ਕੇ ਕੜਾਕ ਕੜਾਕ ਟੁੱਟ ਟੁੱਟ ਪੈਣ। ਜਦ ਕੋਈ ਠੁੱਡਾ ਖਾ ਕੇ ਡੋਲੇ, ਮੂੰਹ ਆਵਾਜ਼ ਨਿਕਲੇ, ਅੱਜ ਤੇ ਠੇਡੇ ਹੀ ਪੈ ਲੱਗਦੇ ਨੇ। ਮਾੜੀ ਮਾੜੀ ਤਰੇਲ ਨਾਲ ਰਾਹ ਦੀਆਂ ਫਸਲਾਂ ਦੇ ਨਾਲ ਨਾਲ ਘਾਹ ਬੂਟ ਵੀ ਗਿੱਲਾ ਹੋ ਗਿਆ ਹੋਇਆ ਸੀ, ਜਿਹਦੇ ਨਾਲ ਉਹਨਾਂ ਦੇ ਕੱਪੜੇ ਵੀ ਕੁਝ ਗਿੱਲੇ ਹੁੰਦੇ ਗਏ। ਰਾਹ ਦਾ ਮੋੜ ਮੁੜਦਿਆਂ ਹਫੀਜ਼ ਪੁੱਛਿਆ, ਹੁਣ ਪਿੰਡ ਦਾ ਕੀ ਹਾਲ ਏ? ਪਿੰਡ ਦਾ ਹਾਲ ਇੰਜੇ ਹੀ ਏ। ਫੱਜਾ ਟੁਰਦਾ ਟੁਰਦਾ ਖਲੋ ਗਿਆ। ਅਜੇ ਤੁਸੀਂ ਨਾ ਹੀ ਆਉਂਦੇ ਤਾਂ ਚੰਗਾ ਸੀ। ਕਿ? ਹਫੀਜ਼ ਡਰਿਆ ਜਿਹਾ ਸਕੀਨਾ ਦੇ ਨੇੜੇ ਹੋ ਗਿਆ। ਮਲਕ ਰਿਆਜ਼ ਸਮੇਤ ਸਾਰਾ ਪਿੰਡ ਦੋਸੇ ਦਾ ਹਮੈਤੀ ਏ। ਇਸੇ ਲਈ ਮੈਂ ਅਜੇ ਤੀਕ ਮੰਗਣੀ ਤੋਂ ਅੜਿਆ ਹੋਇਆ ਵਾਂ। ਬਸ ਤੇਰੀ ਉਡੀਕ ਸੀ। ਤੇਰੀ ਗੱਲ ਕਿਸੇ ਹੰਨੇ ਬੰਨੇ ਲੱਗੇ ਤਾਂ ਮੈਂ ਹਾਂ ਕਰਾਂ। ਚੰਗਾ, ਹਫੀਜ਼ ਹੌਲੀ ਜੀ ਬੋਲਿਆ। ਤਾਏ ਦਾ ਕੀ ਖਿਆਲ ਏ? ਮਜ਼ਾਰਾ ਵੀ ਕਦੀ ਮਾਲਕ ਅੱਗੇ ਬੋਲਿਆ ਏ? ਫੇਰ ਕੇ ਹੁਣ ਤੁਸੀਂ ਆ ਗਏ ਹੋ, ਆਪੇ ਵੇਖੀ ਜਾਵੇਗੀ। ਛੱਪੜ ਨੂੰ ਵੜਾ ਕੇ ਉਹ ਤਿੰਨੇ ਇੱਕ ਗਲੀ 'ਚ ਵੜ ਗਏ। ਘਬਰਾਉਣ ਦੀ ਕੋਈ ਗੱਲ ਨਹੀਂ, ਤਾਇਆ ਨਹੀਂ ਤੇ ਨਾ ਸਹੀ, ਤਾਈ ਤੇਰੇ ਨਾਲ ਏ। ਫੱਜੇ ਤਸੱਲੀ ਦਿੰਦੇ ਆਖਿਆ। ਤਾਈ? ਉਹਨੇ ਤੇ ਹੋਣਾ ਹੀ ਸੀ, ਆਖਰ ਉਹਨੇ ਮੈਨੂੰ ਪਾਲਿਆ ਜੋ ਏ। ਹਫੀਜ਼ ਸੋਚਿਆ ਤੇ ਫੱਜੇ ਨੂੰ ਗਲੀ ਵਿੱਚ ਹੀ ਛੱਡ ਕੇ ਤਾਈ ਦੇ ਘਰ ਵੱਲ ਟੁਰ ਪਿਆ। ਸਕੀਨਾ ਪਰਛਾਵੇਂ ਵਾਂਗ ਉਹਦੇ ਨਾਲ ਟੁਰੀ।